अस्सलाम वालेकुम लो जी यारो बेलियो मित्रों सज्जनों ते सहेलियों ਤੁਸੀਂ ਦੇਖ ਰਹੇ ਹੋ ਐਸਐਮਐਦ ਪੰਜਾਬੀ। ਲੋ ਜੀ ਕੱਲ ਜਿਹੜੀ ਅਨਹੋਣੀ ਹੋਈ ਆ ਉਹਦੇ ਚਰਚੇ ਪੂਰੀ ਦੁਨੀਆ 'ਚ ਨੇ। ਜੀ ਹਾਂ, ਜਿੱਦਾਂ ਹੀ ਉਹ ਮੁਜ਼ਾਕਰਾਤ ਜਿਹੜੇ ਨੇ ਉਹ ਸ਼ੁਰੂ ਹੋਏ ਤੇ ਉਹਦੇ ਬਾਅਦ ਜਿਹੜੀ ਕਾਰਵਾਈ ਪਾਈ ਆ ਇਰਾਨੀ ਵਫਦ ਨੇ ਆ ਕਹਿ ਕੇ ਕਿ ਵੀ ਅਸੀਂ ਕਰਦੇ ਹਾਂ ਬਾਈਕਾਟ, ਕਿਉਂਕਿ ਟਰੰਪ ਨੂੰ ਹੋਈ ਖਾਰਿਸ਼। ਹਾਂਜੀ, ਉਹਨੂੰ ਹੋਈ ਖਾਰਿਸ਼। ਬਾਬੇ ਕਹਿੰਦੇ ਉਹਦੀ ਢੋਲ ਕਿਤੇ ਖਾਰਿਸ਼ ਹੋਈ ਹੁੰਦੀ। ਮੈਂ ਹਾਂਜੀ, ਹਮੇਸ਼ਾ ਉਹਦੀ ਢੋਲ ਕਿਤੇ ਖਾਰਿਸ਼ ਹੁੰਦੀ ਹੈ, ਲੇਕਿਨ ਕਰਦਾ ਕੋਈ ਹੋਰ। ਉਹ ਕਰਦਾ ਵਾ ਨਿਤਨ ਹਰਮਜ਼ਦਾ। ਨਿਤਨ ਹਰਮਜ਼ਦਾ ਜਿਹੜਾ ਉਹ ਕਰਦਾ ਖਾਰਿਜ, ਉਹ ਖਾਰਿਜ ਹੁੰਦੀ ਹੈ ਉਹਨੂੰ, ਉਹ ਆਪਣਾ ਐਪਸਟੀਨ ਫਾਈਲਸ ਵਾਲੀ ਉਹਨੂੰ ਕੀਤੀ ਤਾਂ ਉਹਨੇ ਧਮਕੀਆਂ ਦਿੱਤੀਆਂ ਇਰਾਨ ਨੂੰ। ਅਤੇ ਇਰਾਨੀ ਤੁਹਾਨੂੰ ਪਤਾ ਕਿ ਉਹ ਜਨਾਬ ਜਿੱਤੇ ਹੋਏ ਆ ਜੰਗ, ਉਹਨਾਂ ਨੂੰ ਕਾਹਦਾ ਡਰ। ਉਹ ਕਹਿੰਦੇ ਆ ਤੁਹਾਡੀ ਦਿੱਤਾ ਮੈਂ ਆਹੋ ਨਹੀਂ ਆਹੋ ਆਹੋ ਜੀ। ਉਹ ਕਹਿੰਦੇ ਟਰੰਪ ਦੀ ਵੀ ਦਿੱਤਾ ਆਹੋ ਨਹੀਂ ਆਹੋ, ਅਤੇ ਤੁਹਾਡੀ ਵੀ ਦਿੱਤਾ ਆਹੋ ਨਹੀਂ ਆਹੋ। ਅਗਲਿਆਂ ਨੇ ਕੀਤਾ ਉੱਥੋਂ ਬਾਈਕਾਟ ਅਤੇ ਉਹ ਵਾਕਆਊਟ ਕਰਕੇ ਜਦੋਂ ਨਿਕਲਿਆ ਅਤੇ ਭਿਖਾਰੀ ਨੂੰ ਉਹਨੇ ਦੱਸਿਆ ਕਿ ਭਿਖਾਰੀ ਅਸੀਂ ਚੱਲੇ ਹਾਂ, ਤੂੰ ਸਾਂਭ ਲੈ ਜੋ ਸਾਂਭਣਾ। ਉਹ ਭਿਖਾਰੀ ਜਿਹੜਾ ਉਹ ਜਨਾਬ ਉਹਦੀ ਸ਼ਕਲ ਦੇਖਣ ਵਾਲੀ ਸੀ ਉੱਥੇ, ਯਕੀਨ ਕਰੋ ਫਟੀ ਪਈ ਭਿਖਾਰੀ। ਓਏ ਹੋ ਭਿਖਾਰੀ ਦੀ ਬਾਬਾ ਜੀ ਕਹਿੰਦੇ ਫਟਣੀ ਵੱਜੀ ਪਈ ਭਿਖਾਰੀ ਦੀ। ਦਨ ਢੋਲਕੀ ਦੀ ਗੱਲ ਹੋਈ ਆ। ਹਾਂ, ਢੋਲਕੀ ਵੱਜੀ ਪਈ, ਉਹਦਾ ਮੂੰਹ ਦੇਖਣ ਵਾਲਾ ਪੂਰੀ ਦੁਨੀਆ ਜਨਾਬ ਹੋਣਾ ਵਾਇਰਲ ਹੋ ਰਿਹਾ। ਬੜੇ ਬੜੇ ਮੀਡੀਆ ਹਾਊਸ ਵੀ ਦਿਖਾ ਰਿਹਾ ਕਿਆ ਦੇਖੋ ਯਾਰ ਕੀ ਹੋਇਆ ਪਿਆ। ਵਿਚਾਰੇ ਮਸਕੀਨ ਆਦਮੀ ਨਾ। ਹਾਂ, ਹੋਇਆ ਕਿ ਹੁਣ ਇਹ ਸਾਰੀ ਜਿਹੜੀ ਗੱਲਬਾਤ ਜਿਹੜੀ ਹੋਈ ਉਹਨਾਂ ਦੇ ਦਰਮਿਆਨ, ਇਹ ਕੀ ਗੱਲ ਹੋਈ, ਇਹ ਕਿਤੇ ਮੰਜ਼ਰ ਆਮ ਤੇ ਨਹੀਂ ਆਈ ਸਾਹਮਣੇ। ਹਾਂ, ਲੇਕਿਨ ਖੁਫੀਆ ਇੱਕ ਜਿਹੜੀ ਆ ਆਡੀਓ ਵੀਡੀਓ ਦੇ ਨਾਲ ਉਹ ਨਿਕਲੀ ਹੈ ਜਨਾਬ, ਅਤੇ ਉਹਦੇ 'ਚ ਦੇਖਿਆ ਜਾ ਸਕਦਾ ਹੈ ਕਿ ਭਿਖਾਰੀ ਕੀ ਕਹਿ ਰਿਹਾ। ਕਿਉਂਕਿ ਜਦੋਂ ਉਹ ਆਪਣਾ ਇਰਾਨੀ ਵਫਦ ਦੇ ਜਿਹੜੇ ਸਰਬਰਾਹ ਨੇ, ਹਾਂਜੀ, ਉਹ ਆਪਣਾ ਜਦੋਂ ਆਪਣਾ ਕੌਮੀ ਅਸੈਂਬਲੀ ਦੇ ਮਹਿਜ਼ ਸਪੀਕਰ ਨੇ ਉਹਨਾਂ ਦੇ, ਜਾਂ ਫਾਰਨ ਮਿਨਿਸਟਰ ਵੀ ਨੇ, ਉਹ ਸਾਰੇ ਹੀ ਵਫਦ ਨੇ, ਉਹਨਾਂ 'ਚੋਂ ਜਿਹੜੇ ਨਾ ਆਪਣਾ ਉਹ ਆਏ ਨੇ, ਆ ਕੇ ਜਿਹਨੇ ਮਿਲੇ ਉਹਦੇ ਬਾਅਦ ਹੱਥ ਮਿਲਾ ਕੇ, ਅਤੇ ਉਹਨਾਂ ਨੂੰ ਕਿਹਾ ਉਹਦੇ ਬਾਅਦ ਭਿਖਾਰੀ ਨੇ ਕਿ ਆਮੀ ਮੇਰੇ ਪਿੱਛੇ ਆ ਖੜੇ ਆ। ਤੁਹਾਨੂੰ ਪਤਾ ਫੀਲਡ ਮਾਰਸ਼ਲ ਵੀ ਉੱਥੇ ਖੜਾ ਸੀਗਾ। ਉਹਨੇ ਨਾ ਫੀਲਡ ਮਾਰਸ਼ਲ ਨੂੰ ਕੋਈ ਆਪਣਾ ਹੱਥ ਮਿਲਾਇਆ, ਨਾ ਉਹਦੇ ਨਾਲ ਸਲਾਮਦਾਰ ਲਈ, ਨਾ ਹੀ ਕੋਈ ਅਮਰੀਕੀ ਵਫਦ ਨੇ ਲਈ, ਅਤੇ ਉਹ ਚੁੱਪ ਕਰਕੇ ਜਨਾਬ ਉਹ ਨਿਕਲ ਗਏ। ਹੁਣ ਉਹ ਜਿਹੜੀ ਆਡੀਓ ਲੀਕ ਹੋਈ ਆ, ਸਾਹਮਣੇ ਆਈ ਆ, ਉਹ ਤੁਸੀਂ ਆਪ ਸੁਣ ਲਓ ਅਤੇ ਦੇਖ ਲਓ ਕਿ ਕੀ ਗੱਲਬਾਤ ਹੋਈ ਇੱਥੇ ਭਿਖਾਰੀ ਦੀ ਅਤੇ ਉਹਨਾਂ ਦੇ ਦਰਮਿਆਨ। सर वो पीछे दिमागी मरीज भी खड़ा है, उसे भी हाथ मिला ले। वो हो रहा सर, वो मुझे चपेड़े मारे। सर मेरा कोई कसूर नहीं, मैंने तो उन्हें कहा है, लेकिन वो उन्होंने कहा तफाज, पता नहीं तफाज का मतलब। ਆਹ ਸਾਰੀ ਗੱਲਬਾਤ ਹੋਈ ਹੈ ਜਨਾਬ। ਹਾਂਜੀ, ਉਹਨੇ ਕਿਹਾ ਦੇਖੋ ਯਾਰ ਉਹ ਪਿੱਛੇ ਮੇਰਾ ਖੜਾ ਜ਼ਹਿਨੀ ਮਰੀਜ਼, ਦਿਮਾਗੀ ਮਰੀਜ਼ ਪਿੱਛੇ ਖੜਾ ਵਾ, ਉਹਨੂੰ ਵੀ ਮਿਲ ਲਓ। ਹਾਂ, ਨਹੀਂ ਤਾਂ ਮੈਨੂੰ ਚਪੇੜਾ ਮਾਰੇਗਾ। ਇਹ ਜਿਹੜੀ ਹਰਕਤ ਆ ਇਹ ਹੋਈ ਆ ਉੱਥੇ। ਬਾਬਾ ਜੀ ਕਹਿੰਦੇ ਇਹ ਤਾਂ ਕਿਸੇ ਹੋਰ ਨੇ ਕੀਤੀ ਹਰਕਤ ਲੱਗਦੀ ਆ। ਮੈਂ ਕਿਹਾ ਬਾਬਾ ਜੀ ਕਿਹਦੀ ਹੋ ਸਕਦੀ? ਬਾਬਾ ਜੀ ਕਹਿੰਦੇ ਉਹ ਪਟਵਾਰਨ ਨਹੀਂ ਗਾ, ਪਟਵਾਰਨ ਪਟਵਾਰਨ ਵਾਲਾ ਅਕਾਊਂਟ, ਉਹ ਇੱਦਾਂ ਦੀ ਹਰਕਤ ਆ ਉਹਨੇ ਕੀਤੀ ਆ। ਲੇਕਿਨ ਕਮਾਲ ਹਰਕਤ ਆ। ਮੈਂ ਕਹਿੰਦਾ ਵਾ ਕਿ ਅਸਲੀਅਤ ਜਿਹੜੀ ਆਹੀ ਸੀਗੀ ਕਿ ਉਹਨੇ ਇੱਦਾਂ ਹੀ ਕਿਹਾ ਕਿ ਭਾਈ ਆ ਮੇਰਾ ਮਾਲਕ ਖੜਾ ਪਿੱਛੇ ਆ ਜੀ, ਉਹ ਮੈਨੂੰ ਚਪੇੜਾ ਮਾਰੇਗਾ, ਇੰਨੀ ਮਰੀਜ਼ ਆਦਮੀ ਆ, ਉਹਨੂੰ ਵੀ ਮਿਲ ਜਾਂਦੇ ਹੋ। ਉਹ ਫਿਰ ਵੀ ਨਹੀਂ, ਉਹ ਕਹਿੰਦਾ ਜੀ ਉਹ ਦਫਾਸਤ, ਮੇਰਾ ਮਤਲਬ ਹੈ ਕਿ ਲਾਹ ਦੀ ਲਾਹਨਤ ਹੀ ਪਾਈ ਉਹਨਾਂ ਨੇ ਅਤੇ ਚਲੇ ਗਏ। ਉਹਦੇ ਬਾਅਦ ਭਿਖਾਰੀ ਦਾ ਮੂੰਹ ਜਿਹੜਾ ਬਿਲਕੁਲ ਫਲੂਦੇ ਵਰਗਾ ਹੋਇਆ ਪਿਆ। ਹਾਂ, ਬਾਬਾ ਜੀ ਕਹਿੰਦੇ ਯਾਰ ਉਹ ਫਲੂਦੇ ਤਾਂ ਕਿਉਂ ਦਿਲ ਖੱਟਾ ਕਰਾਉਣਾ। ਮੈਂ ਕਿਹਾ ਨਹੀਂ, ਉਹ ਚੈੱਕ ਕਰੋ ਨਾ ਤਸਵੀਰਾਂ 'ਤੇ ਚੈੱਕ ਕਰੋ, ਬਿਲਕੁਲ ਫਲੂਦਾ ਬਣਿਆ ਮੂੰਹ ਉਹਦਾ। ਮਤਲਬ ਫਲੂਦੇ 'ਚ ਨਾ ਸੇਵੀਆਂ ਵੀ ਹੁੰਦੀਆਂ, ਤੁਖਮ ਲੰਗਾ ਵੀ ਹੁੰਦਾ, ਖੋਇਆ ਵੀ ਹੁੰਦਾ, ਮਲਾਈ ਵੀ ਹੁੰਦੀ ਆ, ਅਤੇ ਆਪਣਾ ਦੁੱਧ ਪਾਓ ਜੀ ਮਤੰਜਣ ਜਿਹਾ ਬਣ ਜਾਂਦਾ। ਸਮਝ ਨਹੀਂ ਆਉਂਦੀ ਕਿਹਾ ਕੀ ਆ, ਉਹਨੂੰ ਫਲੂਦਾ ਕਿਹਾ ਜਾਂਦਾ। ਜਿਹਦੀ ਕੋਈ ਸਮਝ ਨਾ ਆਵੇ ਉਹਨੂੰ ਕਿਹਾ ਜਾਂਦਾ ਫਲੂਦਾ। ਅਤੇ ਆਹ ਇਹਦਾ ਮੂੰਹ ਵੀ ਬਿਲਕੁਲ ਫਲੂਦੇ ਵਰਗਾ ਹੋਇਆ ਭਿਖਾਰੀ ਦਾ। ਬੇੜਾ ਹੀ ਗਰਕ ਹੋਇਆ, ਵੱਜੀ ਪਈ ਭਿਖਾਰੀ ਦੀ। ਭਿਖਾਰਾ ਕੀ ਪਿਆ ਤੈਨੂੰ ਕੀ ਯਾਰ, ਮਤਲਬ ਬਈ ਆਹ ਜਿਹੜਾ ਅਸਲ ਜਿਹਨਾਂ ਨੇ ਇਕੱਠ ਕੀਤਾ ਉਹ ਕਤਰ ਵਾਲਿਆਂ ਨੇ ਜਿਹੜਾ ਨਾ ਹਿਸਾਬ ਕਿਤਾਬ ਲਾਇਆ, ਇਹਨਾਂ ਨੂੰ ਇਕੱਠੇ ਕੀਤਾ। ਆਪ ਕਤਰ ਵਾਲੇ ਪਿੱਛੇ ਆ, ਇਹਨਾਂ ਨੂੰ ਅੱਗੇ ਕਰਤਾ ਗਿਆ ਤੁਸੀਂ ਆਪਣਾ ਲੈ ਲਓ ਕ੍ਰੈਡਿਟ। ਆਹ ਤਸਵੀਰੀ ਸ਼ੌਕ ਜਿਹੜਾ ਤੁਹਾਨੂੰ ਚੜ੍ਹਿਆ ਹੋਇਆ ਨਾ, ਤੈਨੂੰ ਅਤੇ ਭਿਖਾਰੀ ਨੂੰ ਅਤੇ ਇਹਦੇ ਹੈਂਡਲਰ ਨੂੰ, ਫੀਲਡ ਮਾਰਸ਼ਲ ਨੂੰ, ਉਹ ਤੁਸੀਂ ਕਰ ਲਓ ਆਪਣਾ ਜੋ ਕਰਨਾ। ਉਹ ਇਹਨਾਂ ਨੂੰ ਸਾਰਾ ਕੁਛ ਖੱਡੇ 'ਚ ਵਰਦਾ ਨਜ਼ਰ ਆਇਆ ਉੱਥੇ। ਹਾਂ ਕਿ ਲੋ ਜੀ ਕੰਮ ਜਿਹੜਾ ਨਾ ਉਹ ਤਬਾਹੀ ਫਿਰਨ ਵਾਲੀ ਇੱਥੇ, ਅਗਲੇ ਬਾਈਕਾਟ ਕਰ ਗਏ। ਉਹ ਸੁਣਿਆ ਜਾ ਰਿਹਾ ਕਿ ਫੀਲਡ ਮਾਰਸ਼ਲ ਨੇ ਹਲਕਾ ਜਿਹਾ ਭਿਖਾਰੀ ਨੂੰ ਕਿਹਾ ਕਿ ਵੀ ਆ ਜਿਹੜਾ ਖੋਤੀ ਦਾ ਪੁੱਤਰ ਹੈ ਨਾ ਟਰੰਪ, ਸਾਡੇ ਕਰਾਏ 'ਤੇ ਪਾਣੀ ਫੇਰਨ ਦੇ ਚੱਕਰ 'ਚ ਆ ਬਗੈਰਤ ਬੇਸ਼ਰਮ ਆਦਮੀ, ਇਹਦਾ ਮੂੰਹ ਬੰਦ ਕਰਾਓ। ਹਾਂ,
ਮੈਂ ਮਤਲਬ ਭਿਖਾਰੀ ਨੂੰ ਕਹਿ ਸਕਦਾ, ਭਿਖਾਰੀ ਕਹਿੰਦਾ ਕਿ ਜੀ ਇਹ ਕਿਹਨੂੰ ਕਹੀਏ, ਉਹ ਕਹਿੰਦੇ ਕਹਿਣਾ ਕਿਸੇ ਨੇ ਨਹੀਂ, ਆਪਸ 'ਚ ਹੀ ਗੱਲ ਆ ਆਪਣੀ, ਅਸੀਂ ਕਹਿ ਕਿਸੇ ਨੂੰ ਨਹੀਂ ਸਕਦੇ। ਹਾਂ, ਸਾਡੀਆਂ ਨੌਕਰੀਆਂ ਜਨਾਬ ਉਹਨਾਂ ਦੇ ਨਜ਼ਰੇ ਕਰਨ 'ਤੇ ਲੱਗੀਆਂ ਹੋਈਆਂ, ਉਹਨੇ ਇੱਧਰ ਮੂੰਹ ਫੇਰਿਆ ਅਤੇ ਇੱਧਰ ਕੰਮ ਫਰਕ ਹੋ ਜਾਣਾ, ਸਾਰਾ ਬੇੜੇ ਗਰਕ ਹੋ ਜਾਣੇ ਆ। ਤਾਂ ਆਹ ਸਾਰਾ ਸੀਨ ਬਣਿਆ ਜਨਾਬ ਉੱਥੇ ਮੁਜ਼ਾਕਰਾਤ ਦਾ। ਲੇਕਿਨ ਇਹ ਕਿ ਮੁਜ਼ਾਕਰਾਤ ਹਜੇ ਵੀ ਜਾਰੀ ਹੈ। ਉਹ ਮੇਰੇ ਖਿਆਲ ਇਰਾਨੀ ਜਿਹੜੇ ਵਫਦ ਹੈ ਉਹਨਾਂ ਨੂੰ ਕਿਹਾ ਗਿਆ ਕਿ ਦੇਖੋ ਆਹ ਪਾਗਲ ਬਾਂਦਰ ਜਿਹਾ ਇੱਕ ਬਿਠਾਇਆ ਸਦਰ ਉੱਥੇ ਟਰੰਪ, ਤੁਸੀਂ ਇਹਦੀ ਗੱਲ ਦਾ ਬੁਰਾ ਨਹੀਂ ਬਣਾਉਣਾ, ਇਹਨੂੰ ਭੌਂਕਣ ਦਿਓ, ਜੋ ਬਕਵਾਸ ਕਰਦਾ ਅਸੀਂ ਤੁਹਾਨੂੰ ਜੋ ਤੁਹਾਡੀਆਂ ਸ਼ਰਾਰਤ ਅਸੀਂ ਸਾਰੀਆਂ ਮੰਨਦੇ ਹਾਂ, ਤੁਹਾਨੂੰ ਕੀ ਇਤਰਾਜ਼ ਹੈ, ਇਹਨੂੰ ਬਕਵਾਸ ਕਰ ਲੈਂਦੇ ਹੋ। ਉਹਦੀਆਂ ਫਿਲਮਾਂ ਪਈਆਂ ਨੇ। ਹਾਂਜੀ, ਉਹ ਇੱਦਾਂ ਹੀ ਕਹਿ ਲਓ ਕਿ ਜਿੱਦਾਂ ਮੇਰਾ ਮਤਲਬ ਹੈ ਕਿ ਉਹ ਉਹਨਾਂ ਕੋਲ ਟਰੰਪ ਦੀਆਂ ਫਿਲਮਾਂ ਪਈਆਂ ਨੇ, ਇੱਥੇ ਮੇਰਾ ਮਤਲਬ ਮਾਈਕ ਇਹਨਾਂ ਦੀਆਂ ਪਈਆਂ ਨੇ, ਉਹਨਾਂ ਦੀਆਂ ਫਿਲਮਾਂ, ਅਤੇ ਉਹ ਆਪਸ 'ਚ ਇੱਕੋ ਹੀ ਹਿਸਾਬ ਕਿਤਾਬ ਹੈ। ਅਤੇ ਇਸ ਕਰਕੇ ਉਹ ਹੁਣ ਜਿਹਨਾਂ ਜਨਾਬ ਅੱਜ ਖਬਰ ਆ ਰਹੀ ਹੈ ਕਿ ਜੀ ਅਮਰੀਕਾ ਨੇ ਈਰਾਨ ਨੂੰ ਤੇਲ ਵੇਚਣ ਦੀ ਖੁੱਲ੍ਹੀ ਇਜਾਜ਼ਤ ਦੇ ਦਿੱਤੀ। ਪਹਿਲੇ ਪਾਬੰਦੀਆਂ ਸਨ ਕਿ ਖੁੱਲ੍ਹੀ ਵੇਚੋ ਜੀ, ਤੇਲ ਵੀ ਖੁੱਲ੍ਹਾ ਵੇਚੋ, ਅਤੇ ਹੁਣ ਅੱਗੇ ਗੈਸ ਵੀ ਖੁੱਲ੍ਹੀ ਵਿਕੇਗੀ। ਹਾਂਜੀ, ਅਤੇ ਅੱਛੀ ਗੱਲ ਹੈ, ਪਾਬੰਦੀਆਂ ਲੱਗੀਆਂ। ਬਾਕੀ ਉਹ ਈਰਾਨ ਵਾਲੇ ਕਹਿ ਰਹੇ ਨੇ ਕਿ ਵੀ ਸਾਡੇ ਹੁਣ ਜਿਹੜਾ ਉਹ ਤਬਾਹੀ ਮਚਾਈ ਅਮਰੀਕਾ ਨੇ, ਉਹਦਾ ਜਿਹੜਾ ਵੇ ਤਮੀਰੇ-9 ਪ੍ਰੋਗਰਾਮ ਉਹ ਸ਼ੁਰੂ ਹੋ ਗਿਆ। ਹਾਂਜੀ, ਅਤੇ ਉਹ ਹੁਣ ਉਹ ਵੀ ਡਾਲਰ ਦੇਣਗੇ, ਅਤੇ ਆ ਜਿਹੜੀ ਤਬਾਹੀ ਉਹਨਾਂ ਨੇ ਮਚਾਈ ਹੈ। ਅਮਰੀਕਾ ਇੱਥੋਂ ਨਿਕਲਣ ਦੇ ਚੱਕਰ ਦੇ ਵਿੱਚ ਆ ਕਿ ਉਹਨੂੰ ਪਤਾ ਕਿ ਆ ਨਿਤਨ ਹਰਾਮਜ਼ਾਦੇ ਨੇ ਟਰੰਪ ਨੂੰ ਫੜ ਕੇ ਤਾਂ ਸਾਨੂੰ ਇੱਥੇ ਪੂਰਾ ਮੁਲਕ ਇੱਥੇ ਫਸਾਤਾ। ਪਰ ਏਡੀ ਔਖੀ ਨਹੀਂ, ਪਹਿਲੇ ਸਮਝਦੇ ਸੀ ਕਿ ਬਈ ਆ ਆਪਣਾ ਅਸੀਂ ਭੇਜਾਂਗੇ ਜਹਾਜ਼ ਜੂਜ਼, ਬਿਮਾਰੀ ਕਰਾਂਗੇ, ਸਾਰਾ ਬਰਾਬਰ ਕਰਕੇ ਅਸੀਂ ਫਰਕ ਕਰ ਦਿਆਂਗੇ, ਜੰਗ ਜਿੱਤ ਜਾਵਾਂਗੇ, ਰਜੀਮ ਚੇਂਜ। ਲੇਕਿਨ ਈਰਾਨ ਐਸਾ ਕਦਮ ਸਾਬਤ ਹੋਇਆ ਕਿਉਂਕਿ ਈਰਾਨ ਪਿਛਲੇ ਕਈ ਸਾਲਾਂ 'ਚੋਂ, ਕਈ ਦਹਾਈਆਂ ਤੋਂ ਇਸੇ ਦੀ ਤਿਆਰੀ ਕਰ ਰਿਹਾ ਸੀ, ਐਸੇ ਜੰਗ ਦੀ। ਔਰ ਉਹ ਜੰਗ ਹੋਈ, ਉਹਨੇ ਬਿਲਕੁਲ ਇੱਦਾਂ ਜਿੱਦਾਂ ਉਹਦੇ ਸਾਹਮਣੇ ਜਿਹੜਾ ਚੈਸ ਬੋਰਡ ਲੱਗਾ ਹੁੰਦਾ ਨਾ, ਉੱਦਾਂ ਉਹਨੇ ਚਾਲਾਂ ਚੱਲ ਕੇ ਅਤੇ ਬੇੜੇ ਗਰਕ ਕਰਦੇ। ਇਹਨਾਂ ਨੂੰ ਸਮਝ ਨਹੀਂ ਆਈ ਕਿ ਸਾਡੇ ਨਾਲ ਹੋਇਆ ਕੀ ਆ, ਅਤੇ ਇਹਨਾਂ ਨੂੰ ਸਮਝ ਆ ਗਈ ਵੀ ਇਹਨਾਂ ਨੇ ਲੜਿਆ ਨਹੀਂ ਜਾ ਸਕਦਾ। ਦੇਖੋ, ਇਹ ਹੁੰਦਾ ਗੈਰਤਮੰਦ ਕੌਮਾਂ। ਜੇ ਉੱਥੇ ਕੋਈ ਹੁੰਦਾ ਜਰਨੈਲ ਬਾਜਵਾ ਵਰਗਾ ਬਗੈਰਤ ਬੇਸ਼ਰਮ, ਉੱਥੋਂ ਸਾਈਫਰ ਇੱਕ ਭੇਜਦੇ ਉਹਨੂੰ, ਹਾਂ, ਉਹਨੇ ਸਾਰੀ ਰਜੀਮ ਚੇਂਜ ਕਰ ਦੇਣੀ ਸੀ। ਅਤੇ ਅੱਜ ਈਰਾਨ ਦਾ ਵੀ ਉਹੀ ਹਾਲ ਹੋਇਆ ਹੋਣਾ ਸੀ ਜੋ ਪਾਕਿਸਤਾਨ ਦਾ ਹਾਲ ਹੋਇਆ ਕਿ ਇੱਥੇ ਭੁੱਖ ਪਈ ਹੋਈ ਆ, ਇੱਥੇ ਬਦਮਾਸ਼ੀ ਆ, ਡਿਕਟੇਟਰਸ਼ਿਪ ਆ, ਬੰਦੂਕ ਦੇ ਜ਼ੋਰ 'ਤੇ ਜਿਹੜਾ ਔਰ ਰਾਜ ਚੱਲ ਰਿਹਾ, ਇੱਥੇ ਆਪਣਾ ਜਿਹੜਾ ਹਿਸਾਬ ਲਾਈ ਜਾ ਰਿਹਾ, ਖੁੱਲ੍ਹੇ ਖਾਤੇ ਨੰਗੇ ਨਹਾ ਰਿਹਾ ਬਗੈਰਤ ਬੇਸ਼ਰਮ, ਸਾਰੇ ਚੋਰ ਲੁਟੇਰੇ ਮਿਲ ਗਏ ਇੱਥੇ। ਹਾਂਜੀ, ਆਹੀ ਹਾਲ ਉੱਥੇ ਹੋਣਾ ਸੀ, ਅਤੇ ਸਾਰੀ ਦੁਨੀਆ ਦੀ ਗੁਲਾਮੀ ਕਰਨੀ ਸੀ, ਭੀਖ ਦਰ ਤੋਂ ਭੀਖ ਮੰਗਣੀ ਸੀ। ਲੇਕਿਨ ਉਹ ਖੁਦਦਾਰ ਕੋ ਉਹਨਾਂ ਨੇ ਕਿਹਾ ਭਾਈ ਆਹ ਭੀਖ ਫੂਕ ਵਾਲਾ ਕੰਮ ਨਹੀਂ, ਅਸੀਂ ਆਪਣਾ ਹੱਕ ਲਵਾਂਗੇ, ਜੋ ਸਾਡਾ ਹੱਕ ਹੈ, ਉਹ ਲੜ ਕੇ ਰਵਾਂਗੇ। ਉਹ ਲੜੇ, ਔਰ ਐਸਾ ਲੜੇ ਕਿ ਦੁਨੀਆ ਨੇ ਵੇਖਿਆ ਕਿ ਉਹ ਲੜੇ ਨੇ ਜਨਾਬ। ਨੁਕਸਾਨ ਹੋਇਆ ਉਹਨਾਂ ਦਾ, ਲੇਕਿਨ ਘਬਰਾਏ ਨਹੀਂ, ਉਹ ਲੜੇ। ਔਰ ਦੇਖੋ ਅੱਜ ਜਿੱਤ ਉਹਨਾਂ ਦੀ ਆ, ਅੱਜ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਮੰਨੀ ਜਾ ਰਹੀਆਂ। ਇੱਥੇ ਇੱਕ ਸਾਫਰ 'ਤੇ ਸਾਰੀ ਇਸਟੈਬਲਿਸ਼ਮੈਂਟ ਢੇਰ ਹੋ ਗਈ। ਔਰ ਇਹਦੇ ਬਾਅਦ ਜਨਾਬ ਇੱਕ ਹੋਰ ਨੂਨ ਲੀਗ ਦੀ ਪਟਵਾਰੀ ਅਸੈਂਬਲੀ 'ਚ ਜਿਹੜਾ ਖੜਾ ਹੋਇਆ, ਜਿਹਨੇ ਖੜਾ ਹੋ ਕੇ ਕਿਹਾ ਕਿ ਬਈ ਮੀਆਂ ਮੁਹੰਮਦ ਨਵਾਜ਼ ਸ਼ਰੀਫ ਐਡਾ ਅਜ਼ੀਮ ਲੀਡਰ ਆ ਕਿ ਇਹਦੀ ਤਸਵੀਰ ਜਿਹੜੀ ਆ ਹੁਣ ਕਾਇਦੇ ਆਜ਼ਮ ਦੇ ਨਾਲ ਲੱਗਣੀ ਚਾਹੀਦੀ ਹੈ ਨੋਟ 'ਤੇ ਵੀ। ਬੱਲੇ ਨਹੀਂ ਬੱਲੇ, ਆਹੋ ਨਹੀਂ ਆਹੋ, ਹੁਣ ਉਹਨੇ ਗੱਲ ਤਾਂ ਕਰ ਦਿੱਤੀ। ਲੇਕਿਨ ਹੁਣ ਜੋ ਟ੍ਰੋਲਿੰਗ ਹੋ ਰਹੀ ਹੈ ਨਵਾਜ਼ ਸ਼ਰੀਫ ਦੀ, ਨਵਾਜ਼ ਸ਼ਰੀਫ ਵੀ ਝੋਲੀ ਚੁੱਕ ਉਹਨੂੰ ਬਦਦੁਆਵਾਂ ਦੇ ਰਿਹਾ ਹੋਣਾ ਉਸ ਐਮਪੀ ਨੂੰ ਕਿ ਤੇਰਾ ਬੇੜਾ ਗਰਕ ਹੋਏ, ਤੇਰਾ ਕੱਖ ਨਾ ਲਵੇ ਕੰਜਰਾ। ਮੈਨੂੰ ਕਾਹਤੇ ਘਸੀਟੀ ਜਾਂਦਾ ਵਿੱਚ ਹਾਲਾਂਕਿ ਉਹਨੇ ਆਪਣੇ ਨੰਬਰ ਬਣਾਉਣ ਲਈ ਕਿਹਾ ਕਿ ਜੀ ਮੀਆਂ ਸਾਹਿਬ ਦੀ ਤਸਵੀਰ ਕਾਇਦੇ ਆਜ਼ਮ ਦੇ ਨਾਲ। ਉਹ ਲੋਕਾਂ ਨੇ ਫਿਰ ਉਹ ਪ੍ਰਿੰਟਿੰਗ ਸ਼ੁਰੂ ਕਰ ਦਿੱਤੀ ਜਨਾਬ। ਉਹ ਫਿਰ ਜੋ ਇਹ ਮੱਤ ਮਾਰੀ ਗਈ ਆ ਆਪਣਾ ਮੀਆਂ ਸਾਹਿਬ ਦੀ ਨੋਟ 'ਤੇ ਰੱਖ ਕੇ, ਜੋ ਕਸੂਨਮੁਖੀ ਹੋ ਰਹੀ ਹੈ, ਹਾਂ, ਉਹ ਹਜੇ ਤੱਕ ਜਾਰੀ ਆ। ਔਰ ਇਹਦੇ ਸਭ ਤੋਂ ਅਹਿਮ ਬੜਾ ਅੱਛਾ ਕਮੈਂਟ ਜਿਹੜਾ ਉਹ ਕੀਤਾ ਸਾਰਾ ਬਾਨੋ ਸਾਹਿਬਾਂ ਨੇ ਕਿ ਉਹਨਾਂ ਨੇ ਕਿਹਾ ਕਿ ਵੀ ਇਹ ਅੱਛੀ ਗੱਲ ਹੈ, ਇਹਦੇ ਨਾਲ ਬੱਚਤ ਵੀ ਹੋ ਜਾਏਗੀ ਕਿਉਂਕਿ ਜਦੋਂ ਹੀ ਨਵਾਜ਼ ਸ਼ਰੀਫ ਦੀ ਤਸਵੀਰ ਵਾਲਾ ਨੋਟ ਜਿਹੜਾ ਉਹ ਬਾਹਰ ਕੱਢੋਗੇ ਅਤੇ ਉਹਦੇ 'ਚੋਂ ਆਵਾਜ਼ ਆਏਗੀ ਕਿ ਮੁਝੇ ਕਿਉਂ ਨਿਕਾਲਾ। ਮੈਨੇ ਕਿਆ ਕਰ ਦਿਆ, ਉਹ ਨਾਲ ਹੀ ਫਿਰ ਤੁਸੀਂ ਵਾਪਸ ਪਾ ਲਓਗੇ ਜੇਬ ਦੇ ਵਿੱਚ ਅਤੇ ਸਾਡੀ ਬੱਚਤ ਵੀ ਹੋ ਜਾਏਗੀ, ਫਜ਼ੂਲ ਖਰਚੀ 'ਤੇ ਵੀ ਬਚਾਂਗੇ। ਅੱਛਾ, ਬ੍ਰਿਲੀਅੰਟ ਚੀਜ਼ ਹੈ। ਬਾਕੀ ਇਸ ਕਰਕੇ ਪਟਵਾਰੀ ਸ਼ਾਇਦ ਇਹੀ ਚਾਹੁੰਦੇ ਹੋ ਹਾਂਜੀ ਕਿ ਬਈ ਆ ਨੋਟ ਕੱਢੀ, ਹਰ ਨੋਟ ਕੱਢਣ ਦੇ ਨਾਲ ਆਵਾਜ਼ ਆਵੇ ਕਿ ਮੁਝੇ ਕਿਉਂ ਨਿਕਾਲਣਾ। ਮੀਆਂ ਸਾਹਿਬ ਦੀ ਠੁਕੀ ਪਈ ਆ, ਬੇੜੇ ਮੀਆਂ ਸਾਹਿਬ ਦੇ ਗਰਕ ਹੋਏ ਆ। ਅਤੇ ਉਹਦੇ ਬਾਅਦ ਜਨਾਬ ਆਪਣਾ ਅਜ਼ਮਾ ਪੰਬੀਰੀ ਅਜ਼ਮਾ ਪੰਬੀਰੀ ਖੜੀ ਹੋਈ ਉੱਥੇ, ਔਰ ਆ ਕੇ ਉੱਥੇ ਖੜੀ ਹੋ ਕੇ ਉਹਨੂੰ ਬੜਾ ਖਿਆਲ ਆ ਰਿਹਾ PTI ਦਾ, ਉਹਨੂੰ ਹਾਂ ਬੜਾ ਉਹਨੂੰ ਦਰਦ ਦਾ ਬੜਾ ਅਹਿਸਾਸ ਹੈ PTI ਦਾ। ਉੱਥੇ ਖੜੇ ਹੋ ਕੇ ਕਹਿ ਰਹੇ ਕਿ ਜੀ PTI ਦਾ ਬੇੜਾ ਗਰਕ ਜਿਹੜਾ ਨਾ, ਇਹਨਾਂ ਦੇ ਆਪਣੇ ਚੰਦ ਬਾਹਰ ਬੈਠੇ ਜਿਹੜੇ ਯੂਟਿਊਬਰ ਨੇ, ਅੰਦਾਜ਼ਾ ਕਰੋ ਆ ਆਪਣਾ ਫਾਈਬਰਵਾਲ ਤੋਂ ਬਾਅਦ ਪਹਿਲੇ ਫਾਈਬਰਵਾਲ ਸੀ ਨੇ, ਹੁਣ ਉਹਨੇ ਯੂਟਿਊਬਰ ਜਿਹੜੇ ਆ
ਹਾਂ ਇਹਨਾਂ ਦਾ ਸਾਰਾ ਕਸੂਰ ਆ ਇਹ ਉਹ ਫਲਾਣਾ ਟਿੰਗੜਾ ਇਹ ਹੁਣ ਆ ਜਿਹੜੀ ਅਜ਼ਮਾ ਭੰਬੀਰੀ ਹੈ, ਹਾਂ ਹੁਣ ਭੰਬੀਰੀ ਮੈਂ ਮਤਲਬ ਪੋਲੀ ਕਰ ਲਓ ਭੰਬੀਰੀ ਕਰ ਲਓ, ਆ ਭੰਬੀਰੀ ਜਿਹੜੀ ਆ ਖੜੇ ਹੋ ਕੇ ਵੀ ਤੈਨੂੰ ਕਿਉਂ ਇੰਨਾ ਅਹਿਸਾਸ ਹੋ ਰਿਹਾ ਵੀ ਤੂੰ ਆਪਣਾ ਕੰਮ ਕਾਰ ਜਿਹੜਾ ਕਰਨ ਵਾਲਾ ਹੈ, ਜਿਹੜੀ ਲੁੱਟਮਾਰ ਤੁਸੀਂ ਕਰ ਰਹੇ ਹੋ ਉਹ ਕਰੀ ਜਾਓ ਭਾਈ, ਤੁਹਾਨੂੰ ਰੋਕਣ ਵਾਲਾ ਕੋਈ ਹੈ। ਯੂਟਿਊਬਰਾਂ ਨਾਲ ਤੁਹਾਡਾ ਕੀ ਵੈਰ ਹੈ ਜਿਹਨੂੰ ਯੂਟਿਊਬਰ ਔਰ ਆਪ ਐਡੀ ਵੱਡੀ ਟਿਊਮਰ ਆ, ਅੱਲਾ ਮਾਫ ਕਰੇ, ਨੂਨ ਲੀਗ ਦਾ ਟਿਊਮਰ ਆ ਬਹੁਤ ਵੱਡਾ, ਬਾਬਾ ਜੀ ਕਹਿੰਦੇ ਕਿ ਇੰਤਹਾਈ ਵੱਡਾ ਟਿਊਮਰ ਆ, ਇਹਦਾ ਆਪਰੇਸ਼ਨ ਹੋਣਾ ਚਾਹੀਦਾ। ਮੈਂ ਬਾਬਾ ਜੀ ਉਹ ਕਿੱਦਾਂ ਕੌਣ ਕਰੂਗਾ? ਬਾਬਾ ਜੀ ਕਹਿੰਦੇ ਉਹ ਮੈਂ ਕਰ ਸਕਦਾ। ਮੈਂ ਬਾਬਾ ਜੀ ਤੁਸੀਂ ਸਰਜਨ ਹੋ? ਬਾਬਾ ਜੀ ਕਹਿੰਦੇ ਹਾਂ ਇਹ ਸਿਆਸੀ ਟਿਊਮਰ ਆ, ਔਰ ਸਿਆਸੀ ਟਿਊਮਰਾਂ ਦਾ ਇਲਾਜ ਮੈਨੂੰ ਅੱਛੀ ਤਰ੍ਹਾਂ ਆਉਂਦਾ। ਬਾਬਾ ਜੀ ਕਹਿੰਦੇ ਮੈਂ ਸਰਜਰੀ ਕਰਕੇ ਤੇ ਕੱਢ ਦੇਣੀ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਯਾਰ ਟਿਊਮਰ ਦੀ ਗੱਲ ਹੋ ਰਹੀ ਹੈ, ਮੈਂ ਕਿਹੜਾ ਅੱਲਾ ਮਾਫ ਕਰੇ ਕੋਈ ਕਾਕੇ ਦੀ ਗੱਲ ਕਰ ਰਿਹਾ। ਮੈਂ ਕਿਹਾ ਉਹ ਮੈਂ ਕਿਹਾ ਵੈਸੇ ਸਮਝ ਚੋ ਵੀ ਮੁਸ਼ਕਿਲ ਹੀ ਆ ਕੰਮ, ਹਾਂ ਮੇਰਾ ਨਹੀਂ ਖਿਆਲ ਆ ਉਹ ਐਵੇਂ ਜਿਹੜਾ ਨਾ ਹਿਸਾਬ ਕਿਤਾਬ ਲਾ ਦਿਓ। ਖੈਰ ਉਹ ਹੁਣ ਆ ਜਿਹੜੀ ਉਹਨੇ ਗੱਲ ਕੀਤੀ ਉਸਮਾ ਭੰਬੀਰੀ ਨੇ, ਉਹ ਭੰਬੀਰੀ ਗੱਲ ਕਰਕੇ ਤੇ ਜਨਾਬ ਉਹ ਤੇ ਆ ਨਿਯਮ ਹੋ ਕੇ ਨਿਕਲ ਗਈ। ਹੁਣ ਟੱਟੂ ਇਹਦੇ ਜਿਹੜੇ ਨੇ ਉਹ ਸਾਹਮਣੇ ਆ ਕੇ ਨਿਕਲਦੇ ਆ, ਔਰ ਇਹ ਟੱਟੂਆਂ 'ਚ ਟੱਟੂ ਜਿਹੜਾ ਅੱਜ ਕੱਲ੍ਹ ਇੱਕ ਨਵਾਂ ਆਇਆ ਬੇਗੈਰਤ ਬੇਸ਼ਰਮ ਲਾਂਤੀ ਕਿਰਦਾਰ, ਉਹ ਕੀ ਨਾਮ ਯਾਰ ਉਹਦਾ ਆਪਣਾ ਉਹ ਮੋਰੀ ਪਤਲੂ ਮੋਰੀ ਯਾਰ ਪਤਲੂ ਮੋਰੀ ਜਿਹੜੀ ਹੈ, ਹਾਂ ਉਹ ਹੁਣ ਨਿਕਲ ਕੇ ਆਇਆ, ਉਹ ਦਾਦ ਦੇ ਰਿਹਾ, ਉਹ ਕਹਿੰਦਾ ਬੋਲੇ ਨਹੀਂ ਬੱਲੇ ਵਾਹ ਨਹੀਂ ਵਾਹ ਅਜ਼ਮਾ ਭੰਬੀਰੀ ਨੇ ਕੀ ਗੱਲ ਕਰ ਦਿੱਤੀ ਆ, ਬਲਕਿ ਉਹਨੇ ਟਿਕਟਾਕ ਤੇ ਬਹਿ ਕੇ ਆਪਣੀ ਪੂਰੀ ਗੱਲ ਸੁਣਵਾਈ ਉਹਦੀ ਅਜ਼ਮਾ ਭੰਬੀਰੀ ਦੀ। ਹਾਂ ਤੇ ਉਹਦੇ ਬਾਅਦ ਫਿਰ ਆਪ ਵੀ ਫਿਰ ਬਕਵਾਸ ਕੀਤੀ, ਉਹਦੇ ਬਾਅਦ ਉਹਨੇ ਦਾਦ ਕੀ ਦਾ ਹਾਲ ਸੁਣੋ जरा ਕੀ ਕਰ ਰਿਹਾ ਉੱਥੇ ਬੈਠ। पार्टी के अंदर इनका प्रॉब्लम यह है कि इनको सोशल मीडिया के चंद यूट्यूबर और टाइगर्स इनके गिट्टे गोडों में बैठते हैं जनाब स्पीकर। ये बेचारे जो मुंतखब नुमाइंदे हैं इनको जस्टिफिकेशन देनी पड़ती है उन लोगों को जो ना हाउस के मेंबर्स हैं, वेरी गुड, जमहूरियत पे बिलीव करते हैं और ना उनका पंजाब के या पाकिस्तान के लोगों से कोई लेना देना है। वेरी गुड। मैं खराज तस्लीम पेश करता हूँ उस्मा बुखारी साहबा को कि आपने बिल्कुल अच्छी बात की और आपने सही इनकी मंगी ठोकी है, ठीक है। अब देखिए ये वीडियो उनके लिए बनाते हैं कि ये हमें गालियां ना देने लग जाएं। बात हकीकत है, हकीकत बात चुभेगी जी। सुबह जाके ਇਸ ਕੰਜਰ ਨੂੰ ਆਪਣੀ वीडियो ना बनाए। ਹਾਂ ਕਿ ਮੈਨੂੰ ਬੜੀਆਂ ਗਾਲਾਂ ਪਈਆਂ ਜਨਾਬ, ਹਾਂ ਤੇ ਇਹਨੇ ਬਹੁਤ ਅੱਛਾ ਕੀਤਾ। ਆ ਜਿਹੜੇ ਯੂਟਿਊਬਰ ਕਿਹਾ ਵਾ ਹਾਂਜੀ ਪੀਟੀਆਈ ਦੇ ਸਾਰੇ ਇਹ ਉਹ ਸਾਰਾ, ਤੇ ਉਹ ਸਾਨੂੰ ਤੁਹਾਨੂੰ ਹੀ ਕਹਿ ਰਹੇ ਹੋਰ ਕੀ। ਤੇ ਉਹ ਜਿਹੜਾ ਨਾ ਆ ਕੇ ਬੈਠਾ ਉੱਥੇ ਕਹਿੰਦਾ ਕਿ ਦੇਖੋ ਆ ਮੈਂ ਬਿਲਕੁਲ ਠੀਕ ਗੱਲ ਕੀਤੀ ਸੀ, ਆ ਬਿਲਕੁਲ ਅੱਛੀ ਗੱਲ ਕੀਤੀ। ਬਈ ਆ ਸਾਨੂੰ ਪਤਾ ਹੈ ਕਿ ਨੂਨ ਲੀਗ ਵਾਲਿਆਂ ਨੇ ਤੈਨੂੰ ਗੋਦ ਲਿਆ ਹੋਇਆ, ਤੈਨੂੰ ਗੋਦੀ 'ਚ ਬਹਾ ਕੇ ਉਹ ਤੈਨੂੰ ਝੂਠੇ ਵੀ ਦਿੰਦੇ ਆ। ਬਾਬਾ ਜੀ ਕਹਿੰਦੇ ਇਹਨੂੰ ਕਾਹਦੇ ਝੂਠੇ ਦਿੰਦੇ? ਮੈਂ ਕਿਹਾ ਬਾਬਾ ਜੀ ਭੰਗੋੜੇ 'ਚ ਬਿਠਾ ਦਿੰਦੇ ਕਦੀ ਕਦੀ, ਹਾਂ ਰੋਲਰ ਕੋਸਟਰ। ਬਾਬਾ ਜੀ ਕਹਿੰਦੇ ਇਖਤਿਆਰ ਕਰਿਆ ਕਰੇ ਅੱਗੇ ਮੇਰਾ ਮਤਲਬ ਹੈ ਕਿ ਪਤਲੂ ਮੋਰੀ ਹੈ। ਬਾਬਾ ਜੀ ਕਹਿੰਦੇ ਪਤਾ ਲੱਗੇ ਖੂਹ ਬਣਿਆ ਹੋਇਆ ਝੂਲੇ ਲੈ ਲੈ। ਮੈਂ ਕਿਹਾ ਹਾਂ ਉਹ ਕਹਿੰਦਾ ਖੂਹ ਵਾਲੀ ਹਿਸਾਬ ਆ, ਬਲਕਿ ਟੱਟਾ ਖੂਹ ਬਣਿਆ ਪਿਆ। ਜੋ ਹਿਸਾਬ ਹੋਇਆ ਪਤਲੂ ਮੋਰੀ ਦਾ, ਇਹ ਹੁਣ ਮੋਰੀ ਨੇ ਖੂਹ ਬਣਿਆ ਪਿਆ ਵਾ ਜਿਹੜੇ ਇਹਦੇ ਘਰੇ ਖੋਏ, ਤੇ ਉਹ ਬਹਿ ਕੇ ਉੱਥੇ ਜਿਹੜਾ ਨਾ ਕਰ ਰਿਹਾ ਕਿ ਲੋ ਜੀ ਆਹ ਦੇਖੋ ਮੈਂ ਠੀਕ ਕਹਿ ਰਿਹਾ ਵਾਂ। ਹਾਂ ਉਹ ਬਈ ਆਹ ਤੁਹਾਡਾ ਬਿਆਨੀਆਂ ਹੁਣ ਕੋਈ ਨਹੀਂ ਲਿਖਣਾ ਇਸ ਕਿਸਮ ਦਾ, ਆ ਬਗੈਰਤੀ ਬੇਸ਼ਰਮੀ ਜਿਹੜਾ ਨਾ। ਤੇ ਬਾਬਾ ਜੀ ਕਹਿੰਦੇ ਆ ਉਹਨੂੰ ਵਾਹਵਾ ਕਰ ਰਿਹਾ ਉਹਦੀ ਪੋਲੀ ਦੀ। ਬਾਬਾ ਜੀ ਕਹਿੰਦੇ ਪੋਲੀ ਇਹਦੀ ਫੁੱਫੀ ਆ। ਮੈਂ ਕਿਹਾ ਫੁੱਫੋ ਹੋ ਸਕਦੀ, ਫੁੱਫੋ ਹੋ ਸਕਦਾ ਉਹਦਾ ਮੁੰਡਾ ਹੀ ਹੋ। ਬਾਬਾ ਕਹਿੰਦੇ ਹਾਂ ਇਹ ਵੀ ਹੋ ਸਕਦਾ। ਮੈਂ ਕਿਹਾ ਕੋਈ ਪਤਾ ਨਹੀਂ ਲੱਗਦਾ। ਬਹਰਾਲ ਇਹਦਾ ਅੱਬਾ ਹੋਰ, ਹਾਂ ਬਾਬਾ ਕਹਿੰਦੇ ਅੱਬੇ ਤੇ ਬਦਲਦੇ ਰਹਿੰਦੇ ਇਹਨਾਂ ਦੇ, ਹੋ ਸਕਦਾ ਪੁੱਤਰ ਹੀ ਹੋਵੇ ਇਹਦਾ। ਹਾਂ ਲੇਕਿਨ ਆ ਕਿ ਬਿਲਕੁਲ ਵਾਹਵਾ ਕਰਕੇ ਉਹ ਨਾਲੇ ਕਹਿੰਦਾ ਕਿ ਜੀ ਮੈਨੂੰ ਗਾਲਾਂ ਕੱਢੀਆਂ। ਹਾਲੇ 2 ਦਿਨ ਪਹਿਲੇ ਕਹਿ ਰਿਹਾ ਸੀਗਾ ਕਿ ਬਈ ਆ ਮੇਰਾ ਅੱਬਾ ਬਿਮਾਰ ਆ ਤੇ ਉਹਨੂੰ ਗਾਲਾਂ ਕੱਢਣ ਡਿਆ, ਦੇਖੋ ਨੰਗੀਆਂ ਗੰਦੀਆਂ ਗਾਲਾਂ, ਅੱਬੇ ਨੂੰ ਗਾਲਾਂ ਨਾ ਕੱਢੋ, ਮੈਨੂੰ ਕੱਢ ਲਓ। ਕਹਿੰਦਾ ਯਾਰ ਇਹਦੇ ਅੱਬੇ ਨੂੰ ਕੌਣ ਗਾਲਾਂ ਕੱਢਦਾ? ਇਹ ਨਹੀਂ ਮੈਨੂੰ ਸਮਝ ਆਈ ਯਾਰ, ਮੈਂ ਤਾਂ ਨਹੀਂ ਸੁਣਿਆ ਕਿਸੇ ਨੇ ਇਹਦੇ ਅੱਬੇ ਨੂੰ ਗਾਲਾਂ ਕੱਢਦੇ। ਬਾਬਾ ਕਹਿੰਦੇ ਕੱਢ ਇਹਨੂੰ ਪੈਂਦੀਆਂ ਤੇ ਇਹਦੇ ਅੱਬੇ ਨੂੰ ਜਾਂਦੀਆਂ ਹੋਣੀਆਂ ਜੋ ਹਰਾਮਜ਼ਦਗੀਆਂ ਨੇ ਮੇਰਾ ਮਤਲਬ ਅੱਜ ਦੁਨੀਆ 'ਤੇ ਪਾਈ ਆ। ਵੈਸੇ ਕਹਿਣਾ ਨਹੀਂ ਚਾਹੀਦਾ, ਇੱਦਾਂ ਨਹੀਂ ਕਰਨਾ ਚਾਹੀਦਾ ਬਈ ਇਹਨੂੰ ਕੱਢ ਲਓ, ਇਹਦੇ ਮਾਂ ਪਿਓ ਨੂੰ ਛੱਡਦੇ ਆ। ਉਹਨਾਂ ਦੇ ਬਚਾਅ ਉਹਨਾਂ ਨੇ ਕੀ ਪਤਾ ਸੀ ਕਿ ਇਹੋ ਜਿਹੀ ਹੁਲਾਜ਼ਤ ਜੰਮਣੀ ਅਸੀਂ ਜਿਹਨੇ ਆ ਕੇ ਬਰਬਾਦੀ ਫੇਰਨੀ ਹੈ ਸਾਡੇ ਨਾਂ ਦੀ ਵੀ, ਸਾਨੂੰ ਗਾਲਾਂ ਪਵਾਉਣੀਆਂ, ਬਦਵਾਵਾਂ ਦੇਣੀਆਂ। ਵੀ ਇਹਨੂੰ ਵੀ ਬਦਵਾਵਾਂ ਦਿੰਦੇ ਹੋਣੇ ਇਸ ਕੰਜਰ ਨੂੰ, ਇਹ ਲਾਂਤੀ ਕਿਰਦਾਰ ਨੂੰ, ਬਗੈਰਤ ਆਦਮੀ ਨੂੰ। ਆ ਹੁਣ ਆ ਕੇ ਜਿਹੜਾ ਨਾ ਉਹ ਸਾਨੂੰ ਕੋਸ਼ਿਸ਼ ਕਰ ਰਿਹਾ ਦੱਸਣ ਦੀ ਕਿ ਜੀ ਆ ਮੇਰੇ ਪਿੱਛੇ ਲੱਗ ਜਾਓ, ਮੈਂ ਜੋ ਕਹਿ ਰਿਹਾ ਵਾਂ ਉਹ ਠੀਕ ਆ, ਹਾਂ ਇਹਦੇ ਪਿੱਛੇ ਲੱਗ ਜਾਓ ਤੇ ਮਤਲਬ ਨੂਨ ਲੀਗ ਦੇ ਪਿੱਛੇ ਲੱਗ ਜਾਓ। ਅਜੀਬੋ ਗਰੀਬ ਕਿਸਮ ਦੀ ਉਹ ਬਗੈਰਤੀ ਬੇਸ਼ਰਮੀਆਂ ਦੀ। ਖੈਰ ਐਨੀਵੇ ਆ ਜਿਹੜਾ ਕੰਜਰਖਾਨਾ ਉਹ ਸਾਹਮਣੇ ਰੱਖਣਾ ਵੀ ਜ਼ਰੂਰੀ ਸੀਗਾ, ਬਗੈਰਤੀ ਬੇਸ਼ਰਮੀ ਜਿਹੜੀ ਆ। ਹਾਂ ਤੇ ਉਹ ਇਹ ਜਿਹੜਾ ਖੂਹ ਹੈ ਉਹ ਬੰਦ ਕਰਨਾ ਬਣਦਾ। ਬਾਬੇ ਕਹਿੰਦੇ ਪੁੱਤਰ ਇੱਦਾਂ ਨਹੀਂ ਬੰਦ ਹੋਣਾ, ਇਹਨੂੰ ਮੇਰੇ ਕੋਲ ਲਿਆਓ ਮੈਂ ਬੰਦ ਕਰੂੰਗਾ। ਬਾਬਾ ਜੀ ਬਾਬੇ ਕਹਿੰਦੇ ਯਾਰ ਖੂਹ, ਮੈਂ ਕਿਹਾ ਉਹ ਪਹਿਲੇ ਬੰਦ। ਬਾਬੇ ਕਹਿੰਦੇ ਖੂਹ ਪੁੱਤਰ ਬੰਦ ਨਹੀਂ ਹੁੰਦਾ,
ਖੂਹ ਹਮੇਸ਼ਾ ਖੁੱਲਾ ਹੁੰਦਾ। ਬਾਬੇ ਕਹਿੰਦੇ ਲਿਆਓ ਮੈਂ ਬੰਦ ਕਰ ਦੂੰਗਾ, ਠੀਕ ਹੋ ਜਾਏ।